ਨਿਊਯਾਰਕ ਵਿਖੇ ਕਰਵਾਏ ਗਏ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ। ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ ਰਿਪੋਰਟ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ। ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਾਡੇ ਬਾਬੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ, ਸੋ ਇਹ ਡੈਡੀਕੇਟ ਵੀ ਉਹਨਾਂ ਨੂੰ ਹੀ ਕੀਤਾ ਗਿਆ ਹੈ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਿੱਖ ਧਾਰਮਿਕ ਮੁਕਾਬਲੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਆਯੋਜਿਤ ਕੀਤੇ ਗਏ। ਇਸ ਸਮਾਗਮ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ, ਇਤਿਹਾਸ ਅਤੇ ਕੌਮੀ ਮੁੱਲਾਂ ਤੇ ਆਧਾਰਿਤ ਸੀ। ਇਸ ਦੇ ਨਾਲ ਸਮਾਰੋਹ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਵੀ ਸਮਰਪਿਤ ਕੀਤਾ ਗਿਆ, ਜਿਨ੍ਹਾਂ ਨੇ ਸੱਚ ਅਤੇ ਇਨਸਾਫ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ। ਇਸ ਸਮਾਰੋਹ ਦੌਰਾਨ ਈਸਟ ਕੋਸਟ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 4 ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸ਼੍ਰੇਣੀਆਂ ਵਿੱਚ ਕੁਇਜ਼, ਗੁਰਬਾਣੀ, ਕੰਠ, ਤੀਰਅੰਦਾਜ਼ੀ ਅਤੇ ਭਾਸ਼ਣ ਮੁਕਾਬਲਾ ਸ਼ਾਮਿਲ ਸਨ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਗੁਰਬਾਣੀ, ਅਨੁਸ਼ਾਸਨ ਅਤੇ ਵਿਚਾਰਕ ਸੂਝ ਨਾਲ ਜੋੜਨਾ ਸੀ, ਤਾਂ ਜੋ ਗੁਰਮਤ ਦੇ ਰਾਹ ਤੇ ਤੁਰ ਕੇ ਕੌਮ ਅਤੇ ਸਮਾਜ ਦੀ ਸੇਵਾ ਕਰ ਸਕਣ। ਇਸ ਮਹੱਤਵਪੂਰਨ ਸਮਾਗਮ ਦਾ ਆਯੋਜਨ ਵਰਲਡ ਸਿੱਖ ਪਾਰਲੀਮੈਂਟ ਦੇ ਅਧੀਨ ਸਿੱਖਿਆ ਕੌਂਸਲ, ਧਾਰਮਿਕ ਕੌਂਸਲ ਅਤੇ ਮੀਡੀਆ ਕੌਂਸਲ ਵੱਲੋਂ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਪਹੁੰਚ ਕੇ ਇਸ ਧਾਰਮਿਕ ਅਤੇ ਸਿੱਖਿਆਤਮਕ ਸਮਾਗਮ ਦੀ ਸ਼ੋਭਾ ਵਧਾਈ। ਇਹ ਸਮਾਰੋਹ ਨਾ ਸਿਰਫ ਜੇਤੂ ਵਿਦਿਆਰਥੀਆਂ ਦੇ ਸਨਮਾਨ ਦਾ ਮੰਚ ਸੀ, ਸਗੋਂ ਸਿੱਖ ਕੌਮ ਦੇ ਮਹਾਨ ਇਤਿਹਾਸ, ਸ਼ਹਾਦਤ ਅਤੇ ਕੁਰਬਾਨੀ ਦੀ ਯਾਦ ਨੂੰ ਤਾਜ਼ਾ ਕਰਨ ਦਾ ਵੀ ਇੱਕ ਮਹੱਤਵਪੂਰਨ ਉਪਰਾਲਾ ਸੀ। ਸੋ ਆਪ ਜੀ ਸਾਰੇ ਜਾਣਦੇ ਹੋ, 5ਵੀਂ ਧਾਰਮਿਕ ਪ੍ਰਤੀਯੋਗਤਾ ਮੁਕਾਬਲੇ ਜਿਹੜੇ ਆ ਆਪ ਸੰਗਤ ਦੇ ਸਹਿਯੋਗ ਦੇ ਨਾਲ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਇਹ ਵਰਲਡ ਸਿੱਖ ਪਾਰਲੀਮੈਂਟ ਦੀ ਐਜੂਕੇਸ਼ਨ, ਰਿਲੀਜੀਅਸ ਤੇ ਮੀਡੀਆ ਕੌਂਸਲ ਦੇ ਉਪਰਾਲੇ ਹੋ ਰਹੇ ਆ ਜੀ। ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਦੇਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂਆਤ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਸਾਡੇ ਬਾਬੇ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਹਨ, ਸੋ ਇਹ ਡੈਡੀਕੇਟ ਵੀ ਉਹਨਾਂ ਨੂੰ ਹੀ ਕੀਤਾ ਗਿਆ ਹੈ। ਸੋ ਆਪ ਜੀ ਨੂੰ ਬੇਨਤੀ ਆ, ਅਸੀਂ ਕੁਛ ਜਿਹੜੇ ਸਾਡੇ ਸਹਿਯੋਗੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੇ ਸਪੋਰਟ ਕਰਦੇ ਹਨ ਤੇ ਸੰਗਤਾਂ ਦੇ ਵਿੱਚੋਂ ਸਾਡੇ ਭਰਾ, ਅਸੀਂ ਉਹਨਾਂ ਨੂੰ ਵੀ ਨਾਲ 2-2, 4-4 ਮਿੰਟ ਸਮਾਂ ਦੇਣਾ ਆ ਤੇ ਤਾਂ ਕਿ ਉਹਨਾਂ ਦੀ ਸਪੋਰਟ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣੀ ਰਹੇ। ਸੋ ਆਪ ਜੀ ਨੂੰ ਜਦੋਂ ਤੱਕ ਜੱਜਸ ਬੈਠਦੇ ਆ ਉਦੋਂ ਤੱਕ ਆਪ ਜੀ ਦਾ ਥੋੜ੍ਹਾ ਸਮਾਂ ਲੈਣਾ। ਗਗਨਦੀਪ ਸਿੰਘ ਜੀ ਅੱਗੇ ਆ ਜਾਓ ਜੀ, ਥੋੜ੍ਹਾ ਜਿਹਾ ਹੈਲਪ ਕਰਿਓ ਜੀ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸੁਰਜੀਤ ਸਿੰਘ ਕਲਾਰ, ਉਹਨਾਂ ਨੂੰ 1-2 ਮਿੰਟ ਲਈ ਆ ਜਾਓ, ਫਤਿਹ ਦੀ ਸਾਂਝ ਪਾ ਲਓ ਜੀ। ਸਰਦਾਰ ਸੁਰਜੀਤ ਸਿੰਘ ਕਲਾਰ। ਸੋ ਇਸੇ ਤਰ੍ਹਾਂ ਆਪਾਂ ਜ਼ਿਆਦਾ ਸਮਾਂ ਨਹੀਂ, 2-2 ਮਿੰਟ ਆਪ ਜੀ ਦੇ ਨਾਲ ਫਤਿਹ ਦੀ ਸਾਂਝ ਹੀ ਪਾਉਣਗੇ। ਸੋ ਤਾਂ ਸਮੇਂ ਨੂੰ ਵੀ ਸੇਵ ਰੱਖਣਾ ਹੈ ਜਦੋਂ ਦੂਸਰੇ ਜੱਜ ਬੈਠਦੇ ਆਣ ਕੇ। ਸੋ ਥੱਲੇ ਅਰਚਰੀ ਦੇ ਵੀ ਮੁਕਾਬਲੇ ਚੱਲ ਰਹੇ ਆ ਭਾਈ, ਜਿਹੜੇ ਬੱਚਿਆਂ ਨੇ ਰਜਿਸਟਰ ਕੀਤਾ ਅਰਚਰੀ ਦੇ ਵਿੱਚ, ਜਿਨ੍ਹਾਂ ਨੂੰ ਬੁਲਾਇਆ ਗਿਆ ਹੈ ਫਾਈਨਲ ਮੁਕਾਬਲਿਆਂ ਦੇ ਵਿੱਚ, ਉਹ ਜ਼ਰੂਰ ਲੰਗਰ ਹਾਲ ਦੇ ਨਾਲ ਜਿਹੜਾ ਗੱਤਕੇ ਦਾ ਰੂਮ ਆ ਉੱਥੇ ਅਰਚਰੀ ਦੇ ਮੁਕਾਬਲੇ ਹੋ ਰਹੇ ਆ। ਸੋ ਆਪ ਜੀ ਨੂੰ ਬੇਨਤੀ ਹੈ ਜੀ, ਆਪ ਜੀ ਉੱਥੇ ਪਹੁੰਚ ਕੇ ਆਪਣੀ ਜਿਹੜੇ ਆ ਪ੍ਰਤੀਯੋਗਤਾ ਦੇ ਵਿੱਚ ਹਿੱਸਾ ਲੈ ਸਕਦੇ ਹੋ। ਸੋ ਜਿੰਨੇ ਵੀ ਬੱਚੇ ਅੱਜ ਪਾਰਟੀਸਪੇਟ ਕਰ ਰਹੇ ਆ, ਅੱਜ ਫਾਈਨਲ ਦੇ ਵਿੱਚ ਆਏ ਆ, ਉਹ ਬਾਹਰ ਟੇਬਲ ਲੱਗਿਆ ਹੋਇਆ, ਰਜਿਸਟ੍ਰੇਸ਼ਨ ਜ਼ਰੂਰ ਕਰਾਓ ਆਪਣੀ, ਤਾਂ ਕਿ ਸਾਨੂੰ ਪਤਾ ਹੋਵੇ ਵੀ ਬੱਚੇ ਪਹੁੰਚੇ ਆ। ਆਪਣੇ ਜਿਹੜੇ ਦਿਹਾੜੇ ਅੱਜ ਸ਼ਹੀਦਾਂ ਦੇ ਚੱਲ ਰਹੇ ਹਨ, ਮੈਂ ਸਿੱਖ ਪਾਰਲੀਮੈਂਟ ਨੂੰ ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਬਹੁਤ ਹੀ ਵੱਡਾ ਇੱਕ ਉਪਰਾਲਾ ਕੀਤਾ, ਜੋ ਪਹਿਲਾਂ ਨਿਊਯਾਰਕ ਸਟੇਟ ਜਾਂ ਹੋਰ ਕਿਤੇ ਨਹੀਂ ਹੋ ਰਿਹਾ ਸੀ, ਤੇ ਇਹਨਾਂ ਨੇ ਹਰ ਸਾਲ ਦੀ ਤਰ੍ਹਾਂ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ ਉਹਦੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀ, ਕਿਉਂਕਿ ਅਸੀਂ ਆਪਣੀ ਜਨਰੇਸ਼ਨ ਨੂੰ
ਆਪਣੇ ਹੱਥੋਂ ਗਵਾਈ ਜਾ ਰਹੇ ਆ। ਇਹ ਇੱਕ ਉਪਰਾਲਾ, ਇਹਨਾਂ ਨੂੰ ਇਸ ਉਪਰਾਲੇ ਦੀ ਮੈਂ ਬਹੁਤ ਬਹੁਤ ਵਧਾਈ ਦਿੰਦਾ। ਇਹਦੀ ਇਸ ਸਮੇਂ ਜ਼ਰੂਰ ਸਮਝਦਾ ਕਿ ਸਾਡੇ ਨਾਲ ਬੱਚਿਆਂ ਦੇ ਪੇਰੈਂਟਸ ਤੇ ਗੁਰੂ ਦੀ ਸਿੱਖਿਆ, ਗੁਰੂ ਦਾ ਇਤਿਹਾਸ ਜਿਹੜਾ ਸਾਂਝਾ ਕਰਦੇ ਆ। ਬਹੁਤ ਬਹੁਤ ਸਭ ਨੂੰ ਵਧਾਈ, ਜਿਹੜਾ ਵੀਰ ਵੀ ਇੱਥੇ ਆਇਆ ਤੇ ਜਿਹੜੇ ਬੱਚੇ ਵੀ ਨੇ ਪਾਰਟਿਸਿਪੇਟ ਕੀਤਾ। ਮੈਂ ਫਿਰ ਦੁਬਾਰਾ ਸੈਕਟਰੀ ਡਿਪਾਰਟਮੈਂਟ ਨੂੰ ਬਹੁਤ ਬਹੁਤ ਚੀਜ਼ ਵਧਾਈ ਦਿੰਦਾ। ਭੁੱਲ ਚੁੱਕ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਨਾਲ ਸੰਬੰਧਿਤ ਬੇहद ਸੰਵੇਦਨਸ਼ੀਲ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਇਖਤਿਆਰ ਕੀਤਾ ਹੈ। ਹਾਈ ਕੋਰਟ ਦੇ ਵੈਕੇਸ਼ਨ ਬੈਂਚ ਨੇ ਇਸ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ ਪਰਮਦੀਪ ਸਿੰਘ ਅਤੇ ਦਲਬੀਰ ਸਿੰਘ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਦੀ ਵਿਸਤ੍ਰਿਤ ਸਟੇਟਸ ਰਿਪੋਰਟ ਅਗਲੀ ਸੁਣਵਾਈ ਤੇ ਪੇਸ਼ ਕੀਤੀ ਜਾਵੇ। ਦੱਸਣਯੋਗ ਹੈ ਕਿ ਪਰਮਦੀਪ ਸਿੰਘ ਉਸ ਸਮੇਂ ਪਬਲੀਕੇਸ਼ਨ ਵਿਭਾਗ ਦੇ ਇੰਚਾਰਜ ਸਨ ਅਤੇ ਦਲਬੀਰ ਸਿੰਘ ਹੈਲਪਰ ਵਜੋਂ ਤੈਨਾਤ ਸਨ। ਪਟੀਸ਼ਨਰਾਂ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਸਰਕਾਰ ਨੇ ਸਿਆਸੀ ਦਬਾਅ ਹੇਠ ਆ ਕੇ ਸਾਲਾਂ ਪੁਰਾਣੇ ਇਸ ਮਾਮਲੇ ਵਿੱਚ ਉਹਨਾਂ ਵਿਰੁੱਧ FIR ਦਰਜ ਕੀਤੀ ਹੈ। ਉਹਨਾਂ ਕਿਹਾ ਕਿ ਉਹ ਜਾਂਚ ਏਜੰਸੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਜਾਂਚ ਤੋਂ ਭੱਜ ਨਹੀਂ ਰਹੇ, ਪਰ ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਹੈ। ਪਟੀਸ਼ਨਰਾਂ ਨੇ ਤਰਕ ਦਿੱਤਾ ਕਿ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਅਤੇ ਉਹਨਾਂ ਨੂੰ ਬਿਨਾਂ ਕਿਸੇ ਠੋਸ ਆਧਾਰ ਦੇ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਹਾਈ ਕੋਰਟ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਜਨਵਰੀ ਨੂੰ ਕਰੇਗੀ, ਜਿੱਥੇ ਪੰਜਾਬ ਸਰਕਾਰ ਨੂੰ ਆਪਣਾ ਪੱਖ ਰੱਖਣਾ ਹੋਵੇਗਾ ਅਤੇ ਹੁਣ ਤੱਕ ਦੀ ਜਾਂਚ ਦਾ ਵੇਰਵਾ ਦੇਣਾ ਹੋਵੇਗਾ। ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਵਾਲੀ ਮੋਦੀ ਸਰਕਾਰ ਮਰਦਾਬਾਦ। 60% ਜਦੋਂ ਕੇਂਦਰ ਨੇ ਬਜਟ ਕੱਟ ਲਿਆ ਤਾਂ ਉਹਦਾ ਮਕਸਦ ਹੋ ਗਿਆ ਵੀ ਇਹ ਸਕੀਮ ਬੰਦ ਹੋ ਜਾ ਰਹੀ ਹੈ। ਇੰਨੇ ਪੈਸੇ ਸਟੇਟ ਗਵਰਨਮੈਂਟ ਕੋ ਪੈਣੇ ਨਹੀਂ ਹੈ ਔਰ ਮੈਨੂੰ ਲੱਗਦਾ ਵੀ ਇਹ ਕਾਂ ਚੱਲਣੀ ਨਹੀਂ। ਤੇ ਲਗਾਤਾਰ ਮਨਰੇਗਾ ਜਾਂ ਪਹਿਲੋਂ ਨਰੇਗਾ ਹੁੰਦੀ ਸੀ, ਉਹਦੇ ਵਿੱਚੋਂ ਬਜਟ ਲਗਾਤਾਰ 1,10,000 ਕਰੋੜ ਤੋਂ ਘਟਾ ਕੇ ਲਗਭਗ ਇਹਨਾਂ ਨੇ ਬਹੁਤ ਘੱਟ ਬਜਟ ਕੀਤਾ ਹੈਗਾ। ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਅਤੇ ਸੀਨੀਅਰ ਨੇਤਾ ਸਰਵਣ ਸਿੰਘ ਪੰਧੇਰ ਨੇ ਕੀਤੀ। ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਕੇਂਦਰ ਸਰਕਾਰ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮਨਰੇਗਾ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਮਜ਼ਦੂਰ ਵਰਗ ਲਈ ਘਾਤਕ ਸਾਬਤ ਹੋ ਰਹੀਆਂ ਹਨ। ਸਰਵਣ ਸਿੰਘ ਪੰਧੇਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਨਰੇਗਾ ਹੇਠ ਪਹਿਲਾਂ ਮਜ਼ਦੂਰਾਂ ਨੂੰ ਪਿੰਡ ਪੱਧਰ ਤੇ ਰੁਜ਼ਗਾਰ ਮਿਲਦਾ ਸੀ, ਪਰ ਹੁਣ ਨਵੇਂ ਕਾਨੂੰਨ ਰਾਹੀਂ ਇਹ ਅਧਿਕਾਰ ਖਤਮ ਕੀਤੇ ਜਾ ਰਹੇ ਹਨ। ਉਹਨਾਂ ਆਰੋਪ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਲਈ ਦਿੱਤੇ ਜਾਣ ਵਾਲਾ 40% ਫੰਡ ਘਟਾ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ ਸਮੇਤ ਸਾਰੇ ਸੂਬਿਆਂ ਵਿੱਚ ਰੁਜ਼ਗਾਰ ਦੇ ਮੌਕੇ ਸਿਮਟ ਰਹੇ ਹਨ। ਉਹਨਾਂ ਕਿਹਾ ਕਿ ਤੱਥਾਂ ਨੂੰ ਮਰੋੜ ਕੇ ਪੇਸ਼ ਕਰਨਾ ਬੰਦ ਕੀਤਾ ਜਾਵੇ ਅਤੇ ਸਪਸ਼ਟ ਕੀਤਾ ਜਾਵੇ ਕਿ ਕੇਂਦਰ ਵੱਲੋਂ ਪੰਜਾਬ ਨੂੰ ਅਸਲ ਵਿੱਚ ਕਿੰਨਾ ਬਜਟ ਭੇਜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਮਜ਼ਦੂਰ ਸਰਪੰਚ ਜਾਂ BDPO ਕੋਲ ਅਰਜ਼ੀ ਦੇ ਕੇ ਕੰਮ ਲੈ ਸਕਦਾ ਸੀ, ਪਰ ਹੁਣ ਡਿਜੀਟਲ ਪ੍ਰਣਾਲੀ ਦੇ ਨਾਂ ਤੇ ਇਹ ਹੱਕ ਵੀ ਖਤਮ ਹੋ ਰਹੇ ਹਨ। ਪੰਚਾਇਤਾਂ ਦੇ ਅਧਿਕਾਰ ਘਟਾਏ ਜਾਣ ਨਾਲ ਪਿੰਡਾਂ ਦੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਡਿਜੀਟਲ ਸਿਸਟਮ ਗਰੀਬ ਮਜ਼ਦੂਰ ਲਈ ਹੋਰ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਕਿਸਾਨ ਮਜ਼ਦੂਰ ਮੋਰਚੇ ਨੇ ਮੰਗ ਕੀਤੀ ਕਿ ਪੁਰਾਣਾ ਮਨਰੇਗਾ ਕਾਨੂੰਨ ਤੁਰੰਤ ਬਹਾਲ ਕੀਤਾ ਜਾਵੇ, ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਰੁਜ਼ਗਾਰ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਵਿਧਾਨ ਸਭਾ ਵਿੱਚ ਇਸ ਸੰਬੰਧੀ ਮਤਾ ਪਾਸ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਇਹ ਰੁਜ਼ਗਾਰ ਦਾ ਇੱਕ ਸਾਧਨ ਸੀਗੀ ਮਨਰੇਗਾ, ਕੇਂਦਰ ਸਰਕਾਰ ਵੱਲੋਂ ਨਵਾਂ ਕਾਨੂੰਨ ਲਿਆ ਕੇ ਜਿਵੇਂ ਉਹਦੇ ਹੱਕ ਹਕੂਕ ਮਾਰੇ ਜਾ ਰਹੇ ਆ। ਪਹਿਲੋਂ ਮਨਰੇਗਾ ਮਜ਼ਦੂਰ ਪਿੰਡ ਵਿੱਚ ਲਿਖ ਕੇ ਕੰਮ ਮੰਗ ਸਕਦੇ ਸੀਗੇ, ਪ੍ਰੋਜੈਕਟ ਬਣਾ ਕੇ ਦਫ਼ਤਰਾਂ 'ਚ ਦਿੰਦੇ ਸੀਗੇ। ਅਰੇ ਇਹ ਕੰਮ ਲਗਭਗ ਪਿੰਡ ਦੇ ਵਿੱਚ ਪੰਚਾਇਤ ਹੀ ਦੱਸਦੀ ਸੀ ਵੀ ਆਪਣਾ ਸੜਕ ਦੀ ਸਾਈਡਾਂ ਦੀ ਸਫਾਈ ਕਰਨੀ ਹੈਗੀ ਆ, ਕੋਈ ਮੜੀਆਂ ਦੇ ਵਿੱਚ ਸਫਾਈ ਕਰਨੀ ਹੈਗੀ ਆ, ਕੋਈ ਰੁੱਖ ਲਾਉਣੇ ਹੈਗੇ ਆ, ਕੋਈ ਇਹ ਤੋਂ ਗਾਹਾਂ ਛੱਪੜਾਂ ਦੀ ਸਾਫ਼ ਸਫਾਈ ਜਾਂ ਹੋਰ ਕੰਮ ਹੁੰਦੇ ਸੀਗੇ। ਇੱਕ ਤਾਂ 60% ਜਦੋਂ ਕੇਂਦਰ ਨੇ ਬਜਟ ਕੱਟ ਲਿਆ ਤਾਂ ਉਹਦਾ ਮਕਸਦ ਹੋ ਗਿਆ ਵੀ ਇਹ ਸਕੀਮ ਬੰਦ ਹੋ ਜਾ ਰਹੀ ਹੈ। ਇੰਨੇ ਪੈਸੇ ਸਟੇਟ ਗਵਰਨਮੈਂਟ ਕੋ ਪੈਣੇ ਨਹੀਂ ਹੈ
ਔਰ ਮੈਨੂੰ ਲੱਗਦਾ ਵੀ ਇਹ ਕਾਂ ਚੱਲਣੀ ਨਹੀਂ। ਤੇ ਲਗਾਤਾਰ ਮਨਰੇਗਾ ਜਾਂ ਪਹਿਲੋਂ ਨਰੇਗਾ ਹੁੰਦੀ ਸੀ, ਉਹਦੇ ਵਿੱਚੋਂ ਬਜਟ ਲਗਾਤਾਰ 1,10,000 ਕਰੋੜ ਤੋਂ ਘਟਾ ਕੇ ਲਗਭਗ ਇਹਨਾਂ ਨੇ ਬਹੁਤ ਘੱਟ ਬਜਟ ਕੀਤਾ ਹੈਗਾ। ਪਹਿਲੋਂ ਹੀ ਉਹਨੂੰ ਕਹਿਣ ਦੀ ਉਹ 100 ਦਿਨ ਦੀ ਸੀ, ਉਹ ਕਟੌਤੀ ਲਗਾਤਾਰ ਬਜਟ ਦੇ ਵਿੱਚ ਹੋ ਰਹੀ ਸੀ ਹੈਗੀ। ਤੋਂ ਇਸ ਕਰਕੇ 29 ਦਸੰਬਰ 2025 ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ, ਕੋਈ ਡੀਸੀ ਦਫ਼ਤਰ ਨਹੀਂ, ਜ਼ਿਲ੍ਹਾ ਹੈੱਡਕੁਆਟਰ ਨੀਅਰ ਅਬਾਊਟ ਵੀ ਡੀਸੀ ਹੋ ਸਕਦੇ ਆ, ਉੱਥੇ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਅਰਥੀ ਫੂਕਣੀ ਹੈ ਤੇ ਰੋਸ ਮੁਜ਼ਾਹਰਾ ਕਰਨਾ ਵਾ। ਕੋਈ 100 ਮੀਟਰ ਦਾ ਮੁਜ਼ਾਹਰਾ ਵੀ ਹੋ ਸਕਦਾ, 200 ਮੀਟਰ ਦਾ ਵੀ ਹੋ ਸਕਦਾ। ਇਸ ਕਰਕੇ ਸਾਰੇ ਪੰਜਾਬ ਵਾਸੀਆਂ ਨੂੰ, ਨਰੇਗਾ ਨਾਲ ਜੁੜੇ ਹੋਏ ਮਜ਼ਦੂਰ ਵੀਰਾਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਇਸ ਧੱਕੇ ਦੇ ਖਿਲਾਫ ਜਿਹੜਾ ਹਾ ਦਾ ਨਾਰਾ ਮਾਰਨ ਦੀ ਲੋੜ ਹੈ, ਵੀ ਤਾਂ ਜੋ ਸਰਕਾਰ ਜਿਹੜੀ ਆ ਪੁਰਾਣੀ ਜਿਹੜੀ ਨਰੇਗਾ ਦੀ ਸਕੀਮ ਉਹਨੂੰ ਹੂ ਬਹੂ ਬਹਾਲ ਕਰੇ। ਸਗੋਂ ਉਹਦੀ ਦਿਹਾੜੀ 700 ਰੁਪਈਆ ਚਾਹੀਦੀ ਆ ਔਰ ਉਹਦਾ ਕੰਮ 200 ਦਿਨ ਚਾਹੀਦਾ। ਬੇਰੁਜ਼ਗਾਰੀ ਪੂਰੀ ਵਰਲਡ ਵਿੱਚ, ਦੇਸ਼ ਵਿੱਚ ਲਗਾਤਾਰ ਵੱਧ ਰਹੀ ਹੈ ਤੇ ਰੁਜ਼ਗਾਰ ਦਾ ਇੱਕ ਸਾਧਨ ਸੀਗੀ ਨਰੇਗਾ ਜਾਂ ਮਨਰੇਗਾ, ਜਿਹਦੇ ਵਿੱਚ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਵਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗ ਗਈ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ, ਇਹ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ। ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਹੀ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ। ਕਿਤੇ ਵੀ ਪ੍ਰਮਾਤਮਾ ਨਾ ਕਰੇ ਏਦਾਂ ਹੈ ਜਾਂ ਕੁਝ ਹੋਵੇ, ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ, ਸਰਕਾਰ ਕੀ ਕਰ ਰਹੀ ਹੈ। ਤੇ ਜਦੋਂ ਅਸੀਂ ਕਹਿੰਦੇ ਵੀ 328 ਸਰੂਪ ਚੋਰੀ ਹੋ ਗਏ, ਉਹ ਕਿੱਥੇ ਨੇ? ਹੋ ਸਕਦਾ ਉਹ ਕਿਸੇ ਇਹੋ ਜਿਹੇ ਹੱਥਾਂ 'ਚ ਹੋਣ ਕਿ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜਾਏ, ਕਿਉਂਕਿ ਉਹਨਾਂ ਕੋਲ ਪੂਰੇ ਦੇ ਪੂਰੇ ਸਰੂਪ ਹੀ ਨੇ। ਤਾਂ ਫਿਰ ਕਹਿੰਦੇ ਨਾ, ਇਹ ਧਾਰਮਿਕ ਮਾਮਲੇ 'ਚ ਦਖਲ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਸੂਬਾ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਨਾ ਦੇਣ ਸੰਬੰਧੀ ਵਰਜਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਸਰੂਪਾਂ ਦੇ ਮਾਮਲੇ ਵਿੱਚ ਕਾਰਵਾਈ ਨਾ ਹੋਣ ਕਾਰਨ ਸਿੱਖ ਸੰਗਤਾਂ ਵਿੱਚ ਡੂੰਘਾ ਗੁੱਸਾ ਦਿਖਾਈ ਦੇ ਰਿਹਾ। ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਸਿੱਖ ਸੰਸਥਾਵਾਂ ਦੀ ਮੰਗ ਤੇ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਕੇਸ ਦਰਜ ਕਰਕੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਲਾਪਤਾ ਸਰੂਪਾਂ ਦੇ ਮਾਮਲੇ ਵਿੱਚ ਜਾਂਚ ਟੀਮ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੁਖੀ ਨੇ ਮੰਨਿਆ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਰੋਜ਼ਾਨਾ 10-12 ਘੁਟਾਲੇ ਹੁੰਦੇ ਹਨ ਜੋ ਦਰਸਾਉਂਦੇ ਹਨ ਕਿ ਸ਼ਰਧਾਲੂਆਂ ਦੁਆਰਾ ਚੜਾਏ ਗਏ ਗੋਲਕ ਦੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਨੇ 2020 ਦੌਰਾਨ ਆਪਣੀ ਮੀਟਿੰਗ ਵਿੱਚ ਕਮੇਟੀ ਦੇ ਦੋਸ਼ੀ ਕਰਮਚਾਰੀਆਂ ਵਿਰੁੱਧ ਇਸੇ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਸ ਵੱਲੋਂ ਆਪਣੇ ਗਲਤ ਕੰਮਾਂ ਦੀ ਜਵਾਬਦੇਹੀ ਤੋਂ ਬਚਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਵਰਗੀਆਂ ਪਵਿੱਤਰ ਸੰਸਥਾਵਾਂ ਨੂੰ ਢਾਲ ਵਜੋਂ ਵਰਤਿਆ ਜਾ ਰਿਹਾ ਹੈ। ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇੱਕ ਇਕੱਤਰਤਾ ਕਰਕੇ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਕਰਕੇ ਮੈਮੋਰੰਡਮ ਦਿੱਤਾ ਗਿਆ ਤੇ ਅਸੀਂ ਉਹਦੇ ਵਿੱਚ FIR ਦਰਜ ਕੀਤੀ, SIT ਬਣਾਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਇਹਦੀ ਜਾਂਚ ਹੋ ਸਕੇ, ਕੌਣ ਦੋਸ਼ੀ ਨੇ, ਕੌਣ ਜ਼ਿੰਮੇਵਾਰ ਨੇ। ਤਾਂ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਵਾਂ ਦੇ ਕਹਿਣ ਤੇ ਪ੍ਰੈਸ ਮਿਲਣੀਆਂ ਕਰਨ ਲੱਗ ਗਈ ਤੇ ਉਹ ਕਹਿੰਦੇ ਜੀ ਇਹ ਤਾਂ ਜੀ ਪੈਸੇ ਦੇ ਘਟਾਲੇ ਦੀ ਗੱਲ ਹੈ, ਇਹ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਣ ਦਾ ਤਾਂ ਚਰਚਾ ਹੀ ਨਹੀਂ। ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਨੇ ਪੱਲੇ ਹੀ ਝਾੜਤਾ ਕਿ ਜਿਹੜੇ ਸਰੂਪ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਦਾ ਮੁੱਦਾ ਹੀ ਖਤਮ ਹੋ ਗਿਆ ਜੀ। ਤੇ ਫਿਰ ਘੁਟਾਲਿਆਂ 'ਚ ਘਪਲਿਆਂ 'ਚ ਵੀ ਬੜੇ ਮਾਣ ਨਾਲ ਕਹਿ ਰਹੇ ਨੇ ਪ੍ਰਧਾਨ ਜੀ ਕਿ 10-20 ਘੁਟਾਲੇ ਤਾਂ ਸਾਡੇ ਹਰ ਰੋਜ਼ ਚੱਲਦੇ ਹੀ ਰਹਿੰਦੇ। ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ 10-20 ਘੁਟਾਲੇ ਪਰ ਡੇ ਦੀ ਐਵਰੇਜ ਪ੍ਰਧਾਨ ਜੀ ਨੇ ਕਹੀ ਹੈ। ਉਹ 'ਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪੈਸਾ ਕਿਹਦਾ? ਸੰਗਤ ਦਾ। ਜੇ ਗੋਲਕ ਦੀ ਗੱਲ ਕਰਦੇ ਆ ਤਾਂ ਕਹਿੰਦੇ ਕਾਰਵਾਈ ਹੋਊਗੀ, ਗੋਲਕਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ। ਕਿਤੇ ਵੀ ਪ੍ਰਮਾਤਮਾ ਨਾ ਕਰੇ ਏਦਾਂ ਹੈ ਜਾਂ ਕੁਝ ਹੋਵੇ, ਕੋਈ ਬੇਅਦਬੀ ਹੁੰਦੀ ਹੈ ਤਾਂ ਕਹਿੰਦੇ ਪੁਲਿਸ ਕੀ ਕਰ ਰਹੀ ਹੈ, ਸਰਕਾਰ ਕੀ ਕਰ ਰਹੀ ਹੈ। ਤੇ ਜਦੋਂ ਅਸੀਂ ਕਹਿੰਦੇ ਵੀ 328 ਸਰੂਪ ਚੋਰੀ ਹੋ ਗਏ, ਉਹ ਕਿੱਥੇ ਨੇ? ਹੋ ਸਕਦਾ ਉਹ ਕਿਸੇ ਇਹੋ ਜਿਹੇ ਹੱਥਾਂ 'ਚ ਹੋਣ ਕਿ ਕੱਲ ਨੂੰ ਫੇਰ ਕਿਤੇ ਬੇਅਦਬੀ ਨਾ ਹੋ ਜਾਏ, ਕਿਉਂਕਿ ਉਹਨਾਂ ਕੋਲ ਪੂਰੇ ਦੇ ਪੂਰੇ ਸਰੂਪ ਹੀ ਨੇ। ਤਾਂ ਫਿਰ ਕਹਿੰਦੇ ਨਾ, ਇਹ ਧਾਰਮਿਕ ਮਾਮਲੇ 'ਚ ਦਖਲ ਹੈ।
ਤੁਸੀਂ ਨਹੀਂ ਕਰ ਸਕਦੇ, ਅਸੀਂ ਆਪ ਕਰਾਂਗੇ। ਆਪ ਕੀ ਕਰਤਾ ਜੀ ਫਿਰ 5.5 ਸਾਲਾਂ 'ਚ? ਕੋਈ ਰਿਕਵਰੀ ਕਰਵਾਈ? ਕੱਲ ਵਾਲੇ ਮਤੇ ਦੇ ਵਿੱਚ ਵੀ ਇਹੀ ਹੈ ਕਿ ਕਿੱਥੇ ਨੇ ਗਏ ਉਹ, ਕਿੱਥੇ ਨੇ ਉਹ ਜਿਹੜੇ ਸਰੂਪ ਨੇ, ਉਹ ਉਹਨਾਂ ਬਾਰੇ ਛੇਤੀ ਪਤਾ ਲਾਇਆ ਜਾਵੇ। 5.5 ਸਾਲਾਂ ਬਾਅਦ ਯਾਦ ਆਈ ਹੈ, ਕਿਉਂਕਿ ਧਾਮੀ ਸਾਹਿਬ ਨੂੰ ਰਾਜਨੀਤਿਕ ਗਤੀਵਿਧੀਆਂ ਤੋਂ ਟਾਈਮ ਮਿਲੇ ਤਾਂ ਉਹ ਪਤਾ ਲਾਉਣ ਕਿਤੇ। ਉਹ ਤਾਂ ਉਹਨਾਂ ਨੇ ਸਿੱਧਾ ਹੀ ਕਹਿਤਾ ਸੀਗਾ ਕਿ ਮੈਂ ਤਾਂ ਅਕਾਲੀ ਦਲ ਦਾ, ਮੇਰੀ ਮਾਂ ਪਾਰਟੀ ਹੈ, ਮੈਂ ਤਾਂ ਇਹਨਾਂ ਵਾਸਤੇ ਪ੍ਰਚਾਰ ਕਰੂੰਗਾ, ਮੈਂ ਤਾਂ ਰਾਜਨੀਤੀ ਕਰੂੰਗਾ। ਫਿਰ ਇਹ ਧਾਰਮਿਕ ਬੰਦੇ ਦੀ ਰਾਜਨੀਤੀ 'ਚ ਦਖਲ ਨਹੀਂ ਹੈਗਾ। ਤੇ ਗੋਬਿੰਦ ਸਿੰਘ ਲੌਂਗੋਵਾਲ ਵੀ MLA ਰਿਹਾ ਧੂਰੀ ਤੋਂ, ਔਰ ਆਪਦੇ ਵਾਰੀ ਤਾਂ ਕਹਿੰਦੇ ਸਾਡੇ ਲਈ ਸਾਰਾ ਕੁਝ ਅਲਾਉਡ ਹੈ। ਜਦੋਂ ਸੰਗਤ ਜਾਂ ਜਥੇਬੰਦੀਆਂ ਸਾਹਿਬ ਮੰਗਦੀਆਂ ਨੇ, ਲਾਠੀ ਚਾਰਜ ਵੀ ਹੁੰਦਾ, ਉਦੋਂ ਉਹਨੂੰ ਲਾਠੀ ਚਾਰਜ ਕਰਵਾਇਆ ਸ਼੍ਰੋਮਣੀ ਕਮੇਟੀ ਨੇ ਜਥੇਬੰਦੀਆਂ ਤੇ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਦੇ ਵਿੱਚ ਧਾਰਮਿਕ ਮਾਮਲਿਆਂ 'ਚ ਕੀ ਦਖਲ ਦੇ ਰਹੇ ਜੀ, ਜਦ ਕਿ ਉਹ ਸਰੂਪ ਜਿਹੜੇ ਨੇ ਉਹ ਪਤਾ ਹੀ ਨਹੀਂ ਕਿੱਥੇ ਨੇ, ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਿਆ। ਤੇ ਹੁਣ ਸਰਕਾਰ ਜਦੋਂ ਆਪ ਹੀ ਆਪਦੇ ਮਤਿਆਂ 'ਚ ਕਹਿਤਾ ਕਿ ਫੌਜਦਾਰੀ ਪਰਚੇ ਦਰਜ ਕਰਾਏ ਜਾਣ ਇਹਨਾਂ ਵਿਰੁੱਧ, ਇਹਨਾਂ ਦੀਆਂ ਬੇਨਿਯਮੀਆਂ ਨੇ, ਇਹਨਾਂ ਦੀ ਅਣਗਹਿਲੀ ਹੈ, ਤੇ ਉਹ ਕਹਿੰਦੇ ਨਹੀਂ ਇਹ ਤਾਂ ਹੁਣ ਅਸੀਂ ਆਪ ਹੀ ਠੀਕ ਕਰਾਂਗੇ। ਅਸਲ 'ਚ ਇਹ ਫਸਦੇ ਨਜ਼ਰ ਆ ਰਹੇ ਨੇ। ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹਨਾਂ ਨੂੰ SIT ਬੁਲਾ ਕੇ ਪੁੱਛੂਗੀ ਵੀ ਹਿਸਾਬ ਕਿਤਾਬ ਦਿਓ ਕਿੱਥੇ ਕੀ ਕਦੋਂ ਹੋਇਆ ਸੀ, ਤਾਂ ਇਹਨਾਂ ਦੇ ਹੋਰ ਕਾਫੀ ਚਿੱਠੇ ਖੁੱਲਣਗੇ ਜੀ। ਤਾਂ ਇਸ ਕਰਕੇ ਹੁਣ ਇਹ ਇਸ ਮਾਮਲੇ ਨੂੰ ਆਪਦੇ ਕੋਲ ਹੀ ਰੱਖ ਕੇ ਤੇ ਅਕਾਲ ਤਖਤ ਸਾਹਿਬ ਨੂੰ ਵਿੱਚ ਲਿਆ ਕੇ, ਕਿਉਂਕਿ ਇਹਨਾਂ ਨੇ ਤਾਂ ਇਹ ਕਿਹੜਾ ਪਹਿਲੀ ਵਾਰ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਵਰਤੋਂ ਕਰ ਰਹੇ ਨੇ, ਬਹੁਤ ਵਾਰੀ ਕੀਤਾ ਇਹਨਾਂ ਨੇ, ਤੇ ਹੁਣ ਵਰਤੋਂ ਹੀ ਕੀਤੀ ਹੈ ਕਿ ਪੁਰਾਣੇ ਜਥੇਦਾਰਾਂ ਦੇ ਫੈਸਲੇ ਜਿਹੜੇ ਨੇ ਬਦਲ ਕੇ ਹੁਣ ਸਹੀ ਕਰ ਦਿਓ, ਸਾਰਾ ਕਰ ਦਿਓ, ਹੁਣ ਠੀਕ ਹੋ ਗਿਆ ਸਾਰਾ ਕੁਝ। ਸੋ ਇੱਕ ਕਠਪੁਤਲੀ ਦੇ ਵਾਂਗੂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਲਾਇਆ ਜਾਂਦਾ ਤੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨਾਲ ਅਸੀਂ ਕੌਣ ਆ ਜੀ ਮੱਥਾ ਲਾਉਣ ਵਾਲੇ? ਸਾਡੀ ਹੈ ਕੋਈ ਇੰਨੀ ਹਿੰਮਤ ਜਾਂ ਕੋਈ ਔਕਾਤ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ? ਅਕਾਲ ਤਖਤ ਸਾਹਿਬ ਤੇ ਜਿਹੜੇ ਨੋਮੀਨੇਟ ਬੰਦੇ ਕਰਦੇ ਆ ਉਹਨਾਂ ਬਾਰੇ ਤਾਂ ਗੱਲ ਕੀਤੀ ਜਾ ਸਕਦੀ ਹੈ, ਸੰਗਤ ਹਿਸਾਬ ਮੰਗਦੀ ਹੈ ਨਾ। ਸ਼੍ਰੋਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸੀਗੇ ਉਹ ਸਾਰੇ ਦੇ ਸਾਰੇ ਵਿਹਲੇ ਕੀਤੇ। ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਬਾਕੀ ਵੀ ਜਿਹੜੇ ਕਹਿੰਦੇ ਆ, ਸਾਡਾ ਉਹਨਾਂ 16 ਦੇ ਨਾਲ ਕੋਈ ਸਰੋਕਾਰ ਨਹੀਂ। ਸਾਡੇ EMPLOYEE ਸੀਗੇ, ਠੀਕ ਸੀਗੇ, ਪਰ ਜਿਹੜੇ ਰੁਖਸਤ ਹੋ ਗਏ ਹੁਣ ਸਾਡਾ ਉਹਨਾਂ ਨਾਲ ਕੋਈ ਸਰੋਕਾਰ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਸ ਮਾਮਲੇ ਵਿੱਚ 16 ਜ਼ਿੰਮੇਵਾਰ ਵਿਅਕਤੀਆਂ ਖਿਲਾਫ ਪਹਿਲਾਂ ਹੀ ਸਖਤ ਕਾਰਵਾਈ ਕੀਤੀ ਜਾ ਚੁੱਕੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਸਰੂਪਾਂ ਦੇ ਲਾਪਤਾ ਹੋਣ ਦਾ ਨਹੀਂ ਬਲਕਿ ਪ੍ਰਬੰਧਕੀ ਹੇਰਾਫੇਰੀ ਦਾ ਸੀ। ਉਨ੍ਹਾਂ ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਖੁਦ ਸਰਕਾਰ ਪਹਿਲਾਂ ਅਦਾਲਤ ਵਿੱਚ ਇਹ ਮੰਨ ਚੁੱਕੀ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਲੈਣ ਦੇ ਪੂਰੀ ਤਰ੍ਹਾਂ ਸਮਰੱਥ ਹੈ, ਪਰ ਹੁਣ ਅਚਾਨਕ ਪੁਲਿਸ ਕੇਸ ਦਰਜ ਕਰਨਾ ਸਰਕਾਰ ਦੀ ਗਲਤ ਮਨਸ਼ਾ ਨੂੰ ਜ਼ਾਹਰ ਕਰਦਾ ਹੈ। ਧਾਮੀ ਨੇ ਸਰਕਾਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਿਸੇ ਵੀ ਦੋਸ਼ੀ ਕਰਮਚਾਰੀ ਨੂੰ ਬਚਾ ਨਹੀਂ ਰਹੀ, ਕਿਉਂਕਿ ਬਰਖਾਸਤ ਕੀਤੇ ਗਏ ਵਿਅਕਤੀਆਂ ਨਾਲ ਹੁਣ ਸੰਸਥਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ 22,000 ਕਰਮਚਾਰੀਆਂ ਵਾਲੀ ਵੱਡੀ ਸੰਸਥਾ ਦੇ ਪ੍ਰਬੰਧ ਵਿੱਚ ਕੋਈ ਖਾਮੀ ਆਉਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਸਿੱਖ ਸੰਸਥਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧਕੀ ਕਾਰਜਾਂ ਅਤੇ ਅਨੁਸ਼ਾਸਨੀ ਕਾਰਵਾਈਆਂ ਲਈ ਕਿਸੇ ਬਾਹਰੀ ਦਖਲ ਦੀ ਮੁਹਤਾਜ ਨਹੀਂ ਹੈ ਅਤੇ ਸਰਕਾਰ ਵੱਲੋਂ ਕੀਤੀ ਗਈ ਪੁਲਿਸ ਕਾਰਵਾਈ ਸਿਰਫ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਕਿ ਬਹੁਤ ਕੁਝ ਕਿਹਾ ਜਾ ਰਿਹਾ ਵੀ ਸ਼ਾਇਦ ਉਹਨਾਂ ਨੂੰ ਬਚਾਉਣ ਲਈ ਇਹਨਾਂ ਦੀ ਮਿਲੀ ਭੁਗਤ ਆ। ਮੈਂ ਤੁਹਾਨੂੰ ਵੀ ਸਪਸ਼ਟ ਕਰ ਦਿਆਂ, ਸੇਵਾਦਾਰ ਤੋਂ ਲੈ ਕੇ ਮੁੱਖ ਸਕੱਤਰ ਤੱਕ ਸਾਰੇ ਵਿਹਲੇ ਕੀਤੇ ਆ, ਤੇ ਜੇ ਕੋਈ ਮਨਸ਼ਾ ਇਦਾਂ ਦੀ ਹੁੰਦੀ ਤੇ ਫਿਰ ਇਹ ਹੋ ਸਕਦਾ ਸੀ ਇਹ ਕਾਰਨ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਜਿੰਨੇ ਮੁਲਾਜ਼ਮ ਇਸ ਐਪੀਸੋਡ ਦੇ ਵਿੱਚ ਸੀਗੇ ਉਹ ਸਾਰੇ ਦੇ ਸਾਰੇ ਵਿਹਲੇ ਕੀਤੇ। ਇਸ ਕਰਕੇ ਪਹਿਲਾਂ ਤੁਹਾਨੂੰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਬਾਕੀ ਵੀ ਜਿਹੜੇ ਕਹਿੰਦੇ ਆ, ਸਾਡਾ ਉਹਨਾਂ 16 ਦੇ ਨਾਲ ਕੋਈ ਸਰੋਕਾਰ ਨਹੀਂ। ਸਾਡੇ EMPLOYEE ਸੀਗੇ, ਠੀਕ ਸੀਗੇ, ਪਰ ਜਿਹੜੇ ਰੁਖਸਤ ਹੋ ਗਏ
ਹੁਣ ਸਾਡਾ ਉਹਨਾਂ ਨਾਲ ਕੋਈ ਸਰੋਕਾਰ ਨਹੀਂ, ਕਹਿਣ ਤੋਂ ਭਾਵ ਸਾਬਕਾ ਸਾਰੇ ਹੋ ਗਏ। ਸੋ ਇਹ ਗੱਲ ਜਿਹੜੀ ਅਕਸਰ ਹੀ ਪ੍ਰਚਾਰੀ ਜਾਂਦੀ ਆ, ਪਹਿਲਾਂ ਮੈਂ ਇਹਦਾ ਖੰਡਨ ਕਰਦਾ ਕਿ ਬਿਲਕੁਲ ਗਲਤ ਪ੍ਰਚਾਰੀ ਜਾ ਰਹੀ, ਇਹੋ ਦੀ ਕੋਈ ਗੱਲ ਨਹੀਂ। ਦੂਸਰਾ, ਮੈਂ ਮਾਛੀਵਾੜੇ ਸਾਹਿਬ ਉਦੋਂ ਗੁਰਦੁਆਰਾ ਸਾਹਿਬ ਨਗਰ ਕੀਰਤਨ ਸੀ, ਉਹ ਬੜੀ ਗੱਲ ਚੱਕੀ ਜੀ ਵੀ 10-20 ਕਪੜੇ ਰੋਜ਼ ਹੁੰਦੇ। ਹਾਂ, ਮੈਂ ਠੀਕ ਗੱਲ ਕਹੀ ਉੱਥੇ, ਪਰ ਉਹਦੇ ਪਿੱਛੇ ਕੀ ਕਿਹਾ ਸੀ ਉਹ ਨਹੀਂ ਸੁਣਿਆ ਕਿ ਹੁਣ ਸਾਰੇ ਜਿਹੜੇ ਆ ਇਹਨਾਂ ਦੀ ਪੜਤਾਲ ਜਿਹੜੀ ਆ ਉਹ ਪੁਲਿਸ ਕਰਿਆ ਕਰੂਗੀ। ਕਿਹੜੇ ਕਪੜੇ? ਹੁਣ ਸਵੇਰ ਨੂੰ ਸਬਜ਼ੀ ਲੈਣ ਜਾਂਦੇ ਆ ਮੁਲਾਜ਼ਮ, ਕੋਈ ਵਿੱਚੋਂ 100-200 ਦੀ ਕੋਈ ਠੱਗੀ ਠੋਰੀ ਕਰਿਆ ਆ ਤੇ ਉਹਨੂੰ ਹੋਰ ਕਪੜਾ, ਉਹਨੂੰ ਕੀ ਕਹੋਗੇ ਤੁਸੀਂ? ਕਿਸੇ ਨੇ ਰਸੀਦ ਨਹੀਂ ਕੋਈ ਕੱਟੀ, ਉਹਨੂੰ ਕੀ ਕਹੋਗੇ ਤੁਸੀਂ? ਮੈਂ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ, ਮੈਂ ਬਿਲਕੁਲ ਆਪਣਾ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਨਾਲ ਢਿੱਲ ਨਹੀਂ ਕਰਦੇ। ਮੁਲਾਜ਼ਮ ਵੀ ਸਾਡੇ ਜਾਣਦੇ, ਕਿਉਂਕਿ ਵੱਡਾ ਪ੍ਰਬੰਧ 22,000 ਮੁਲਾਜ਼ਮ ਆ ਤੇ ਸਰਕਾਰ ਦੇ ਵਿੱਚ ਨਹੀਂ ਕਈ ਵਾਰੀ ਚੂੜਾਂ ਢਿੱਲੀਆਂ ਹੁੰਦੀਆਂ। ਸੋ ਇਸ ਕਰਕੇ ਇਹ ਮੈਂ ਸਪਸ਼ਟ ਕਰਨਾ ਚਾਹੁੰਦਾ, ਕੱਪੜੇ ਚਾਹੇ 100 ਦਾ, ਚਾਹੇ 1000 ਦਾ, ਚਾਹੇ ਲੱਖ ਦਾ, ਤੇ ਉਸ ਗੱਲ ਨੂੰ ਪ੍ਰਚਾਰੀ ਇੰਨਾ ਜਾਣਾ ਜੀ ਵੀ ਪ੍ਰਧਾਨ ਨੇ, ਸ਼੍ਰੋਮਣੀ ਕਮੇਟੀ ਨੇ ਆਹ ਗੱਲ ਕਹੀ, ਮੈਂ ਕਹੀ ਆ, ਪਰ ਉਹਦੀ ਪਿਛਲਾ ਹਿੱਸਾ ਨਹੀਂ ਸੀ ਪੂਰਾ ਕਰਨਾ ਪਿਆ। ਮੰਨ ਲਓ ਸਾਰਿਆਂ ਦੀ ਫਿਰ ਇਹ ਜਿਹੜੀ ਕਾਰਵਾਈ ਪੁਲਿਸ ਕਰਿਆ ਕਰੂਗੀ, ਪਹਿਲਾ ਗੱਲ। ਦੂਸਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਰਵਿਸ ਰੂਲ ਆ, ਉਹਨਾਂ ਦੇ ਵਿੱਚ ਕਿਧਰੇ ਵੀ ਇਹ ਨਹੀਂ ਲਿਖਿਆ ਆ ਵੀ ਇਹ ਪੁਲਿਸ ਨੂੰ ਕੇਸ ਦਿੱਤਾ ਜਾਊਗਾ। ਮੈਂ ਪੰਜਾਬ ਸਰਕਾਰ ਤੇ ਵੀ ਕਈ ਗਿਣਾ ਸਕਦਾ, ਕਿਉਂਕਿ ਕੰਪੇਅਰ ਨਹੀਂ ਕਰਦਾ, ਕਿਉਂਕਿ ਸ਼੍ਰੋਮਣੀ ਕਮੇਟੀ ਵੱਡੀ ਜਥੇਬੰਦੀ ਸਿੱਖ ਕੌਮ ਦੀ ਅਗਵਾਈ ਕਰਦੀ ਆ, ਪਰ ਕੀ ਉਹਨਾਂ ਦੇ ਵਿੱਚ ਫਿਰ ਪਰਚੇ ਦਰਜ ਹੁੰਦੇ ਜਿਹੜੇ ਕੋਈ ਘਪਲੇ ਹੁੰਦੇ ਬੜੇ ਵੱਡੇ? ਤਾਂ ਮੈਂ ਕਿਵੇਂ ਦੇ ਨਾਂ ਨਹੀਂ ਲੈਣੇ ਚਾਹੁੰਦਾ। ਇਸ ਕਰਕੇ ਸਾਰਿਆਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਜਿੱਥੇ ਵੱਡੇ ਪ੍ਰਬੰਧ ਹੋਣ, ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਸ਼ਿਕਾਇਤ ਮਿਲ ਜਾਂਦੀ ਆ, ਜਾਂ ਕਿਤੇ ਨਾ ਕਿਤੇ ਸਾਡਾ ਫਲਾਇੰਗ ਸਕਾਡ ਜਾਂ ਸਾਡੇ ਹੋਰ ਅਧਿਕਾਰੀ ਜਿਹੜੇ ਉਹਨੂੰ ਦੇਖਦੇ ਆ ਤੇ ਉਹਦੇ ਉੱਤੇ ਫਿਰ ਕਾਰਵਾਈ ਵੀ ਅਸੀਂ ਕਰਦੇ ਆ। ਤੇ ਕਾਰਵਾਈ ਤੁਹਾਡੇ ਸਾਹਮਣੇ ਆ ਕਿ 16 ਦੇ 16 ਅਧਿਕਾਰੀ ਉਹ ਸਾਰੇ ਦੇ ਸਾਰੇ ਸਰਵਿਸ ਤੋਂ ਵਿਹਲੇ ਕੀਤੇ ਗਏ। ਜਦੋਂ ਬਸਤਰ ਇਕੱਠੇ ਕਰੇ ਆ ਜੀ, ਬਸਤਰ ਦੇ ਚੱਦਰ ਦੇ ਨੀਚੇ ਅੰਗ ਪਏ ਸੀ। ਇਹ ਨਹੀਂ ਪਤਾ ਉਸ ਟਾਈਮ ਮੈਨੂੰ ਵੀ ਅੰਗਾਂ ਕੀ ਆ, ਚਲੋ ਦੇਖਣ 'ਚ ਲੱਗਿਆ ਵੀ ਕੁਛ ਹੈ। ਜਦੋਂ ਅਸੀਂ ਉਹਨਾਂ ਨੂੰ ਖੋਲ ਕੇ ਥੋੜਾ ਦੇਖਿਆ, ਬਿਲਕੁਲ ਟੁਕੜੇ ਸੀਗੇ ਉਹਦੇ ਬਰੀਕ ਬਰੀਕ ਹੀ। ਜਦੋਂ ਅਸੀਂ ਉਹਨਾਂ ਨੂੰ ਦੇਖਿਆ ਵੀ ਥੋੜਾ ਜਿਹਾ ਵੀ ਇਹ ਅੰਗ ਲੱਗਦੇ ਆ, ਇਹ ਅਸੀਂ ਹੈੱਡ ਗ੍ਰੰਥੀ ਸਾਹਿਬ ਨੂੰ ਦੱਸਿਆ। ਸਰੂਪ ਸੰਗਠਨ ਕਰਕੇ ਗੁਰਦੁਆਰਾ ਸਾਹਿਬ ਆ ਗਿਆ। ਪਿੱਛੋਂ ਜਦੋਂ ਚੱਦਰ ਚੱਕਣੇ, ਉਸ ਵਿੱਚੋਂ ਪੀਸ ਲਿਖਣੇ ਆ ਅੰਗ ਦੇ, ਕੁਛ 4 ਇੰਚ ਆਂਚ ਪੀਸ ਲਿਖੜੇ ਤੇ ਉਸ ਤੋਂ ਸ਼ੱਕ ਵੀ ਆ ਕੇ ਦੇਖਿਆ 611 ਅੰਗ ਥੋੜੀ ਜਿਹੀ ਬੇਅਦਬੀ। ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਵਿੱਤਰ ਅੰਗ ਪਾੜ ਦਿੱਤਾ ਗਿਆ। ਉਂਝ ਇਸ ਮਸਲੇ ਨੂੰ ਪੁਲਿਸ ਵੱਲੋਂ ਕੁਝ ਘੰਟਿਆਂ ਵਿੱਚ ਹੀ ਸੁਲਝਾ ਲਿਆ ਗਿਆ, ਜਿਸ ਦੌਰਾਨ ਬੇਅਦਬੀ ਦੀ ਇਸ ਘਟਨਾ ਨੂੰ ਪਾਠੀ ਸਿੰਘ ਵੱਲੋਂ ਹੀ ਅੰਜਾਮ ਦਿੱਤਾ ਪਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਸਨੌਰ ਇਲਾਕੇ ਦੀ ਸੰਗਤ ਵੱਲੋਂ ਸਾਂਝੇ ਤੌਰ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਪਰ ਇਸ ਦੌਰਾਨ ਹੀ ਸਮਾਗਮ ਦੀ ਸਮਾਪਤੀ ਮਗਰੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜਿਆ ਗਿਆ ਪਾਇਆ ਗਿਆ। ਅਸਲ ਵਿੱਚ ਮਹਾਰਾਜ ਜੀ ਦੇ ਸਰੂਪ ਦਾ ਸੁਖ ਆਸਨ ਕਰ ਦਿੱਤਾ ਗਿਆ ਸੀ। ਇਲਾਕੇ ਦੇ ਵਸਨੀਕ ਕਰਨਲ ਅਮਰੀਕ ਸਿੰਘ ਜਦੋਂ ਸਾਜ਼ੋ ਸਮਾਨ ਦੀ ਸਾਂਭ ਸੰਭਾਲ ਕਰ ਰਹੇ ਸਨ ਤਾਂ ਇੱਕ ਚਾਦਰ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੇ ਟੁਕੜੇ ਮਿਲੇ। ਇਸ ਮੌਕੇ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਬੇਅਦਬੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਇੱਕ ਪਾਠੀ ਵੱਲੋਂ ਹੀ ਕੀਤੀ ਗਈ ਹੈ। ਸੰਪਰਕ ਕਰਨ ਤੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਥਾਣਾ ਸਨੌਰ ਦੇ SHO ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਸਿਮਰਨਜੀਤ ਸਿੰਘ ਪਾਠੀ ਖਿਲਾਫ ਧਾਰਾ 298 ਤੇ 299 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਟਾਈਮ ਜਦੋਂ ਉੱਥੇ ਮਹਾਰਾਜ ਦੇ ਭੋਗ ਪਏ ਆਪਣੇ ਜੀ, ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਜਦੋਂ ਗੁਰਦੁਆਰਾ ਸਾਹਿਬ ਲੈ ਕੇ ਆਏ ਹਾਂ ਜੀ, ਉਸ ਤੋਂ ਬਾਅਦ ਉੱਥੇ ਜਾ ਕੇ ਜਦੋਂ ਬਸਤਰ ਇਕੱਠੇ ਕਰੇ ਆ ਜੀ, ਬਸਤਰ ਦੇ ਚੱਦਰ ਦੇ ਨੀਚੇ ਅੰਗ ਪਏ ਸੀ। ਇਹ ਨਹੀਂ ਪਤਾ ਉਸ ਟਾਈਮ ਮੈਨੂੰ ਵੀ ਅੰਗਾਂ ਕੀ ਆ, ਚਲੋ ਦੇਖਣ 'ਚ ਲੱਗਿਆ ਵੀ ਕੁਛ ਹੈ। ਜਦੋਂ ਅਸੀਂ ਉਹਨਾਂ ਨੂੰ ਖੋਲ ਕੇ ਥੋੜਾ ਦੇਖਿਆ, ਬਿਲਕੁਲ ਟੁਕੜੇ ਸੀਗੇ ਉਹਦੇ ਬਰੀਕ ਬਰੀਕ ਹੀ। ਜਦੋਂ ਅਸੀਂ ਉਹਨਾਂ ਨੂੰ ਦੇਖਿਆ ਵੀ ਥੋੜਾ ਜਿਹਾ ਵੀ ਇਹ ਅੰਗ ਲੱਗਦੇ ਆ, ਇਹ ਅਸੀਂ ਹੈੱਡ ਗ੍ਰੰਥੀ ਸਾਹਿਬ ਨੂੰ ਦੱਸਿਆ। ਉਹਨਾਂ ਨੇ ਫਿਰ ਅਸੀਂ ਗੁਰਦੁਆਰਾ ਸਾਹਿਬ ਉਰੇ ਆ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਜਦੋਂ ਕੱਲਾ ਕੱਲਾ ਅੰਗ ਚੈੱਕ ਕਰਾ ਤਾਂ ਉੱਥੋਂ ਦੇਖਣ ਲੱਗਿਆ ਵੀ ਅੰਗ ਕੱਟਿਆ ਵਾ ਨਾਲ। ਤੁਸੀਂ ਆ ਕੇ ਇੱਥੇ ਆ ਕੇ ਹਾਂਜੀ ਹਾਂ, ਕਮੇਟੀ ਨੂੰ ਦੱਸਿਆ ਸੀ। ਕੈਮਰੇ ਵੀ ਲੱਗੇ, ਬਕਾਇਦਾ ਤੁਸੀਂ ਰਿਕਾਰਡਿੰਗ ਦੇਖ ਸਕਦੇ ਸਾਰੀ ਕੁਛ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਪ੍ਰਕਾਸ਼ ਹੋਇਆ ਤੇ ਦੇਖਿਆ ਗਿਆ
ਉਸ ਤੋਂ ਬਾਅਦ ਪਤਾ ਲੱਗਿਆ ਵੀ ਅੰਗ ਸੀਗੇ। ਕਿ ਇੱਥੇ ਕਮਰਾ ਬਣਾਇਆ ਹੋਇਆ, ਇੱਕ ਸੁਸਾਇਟੀ ਬਣੀ ਵੀ ਆ 15-20 ਸਾਲ ਤੋਂ ਇੱਥੇ ਖੰਡ ਪਾਠ ਕਰਾਉਣੇ, ਲੰਗਰ ਚਲਾਉਂਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ। ਉੱਥੇ 26 ਤੋਂ ਖੰਡ ਪਾਠ ਹੈਗਾ, 28 ਨੂੰ ਭੋਗ ਪੈ ਗਿਆ ਤੇ ਉੱਥੇ ਜੋ ਮਹਾਰਾਜਾ ਸਰੂਪ ਸੰਗਠਨ ਕਰਕੇ ਗੁਰਦੁਆਰਾ ਸਾਹਿਬ ਆ ਗਿਆ। ਪਿੱਛੋਂ ਜਦੋਂ ਚੱਦਰ ਚੱਕਣੇ ਉਸ ਵਿੱਚੋਂ ਪੀਸ ਲਿਖਣੀਆਂ, ਅੰਗ ਦੇ ਕੁਛ 4 ਇੰਚ ਆਂਚ ਦੇ ਪੀਸ ਲਿਖੜੇ ਤੇ ਉਸ ਤੋਂ ਸ਼ੱਕ ਵੀ ਆ ਕੇ ਦੇਖਿਆ 611 ਅੰਗ ਥੋੜੀ ਜਿਹੀ ਬੇਅਦਬੀ। ਸੋ ਇਹ ਸੈਂਟਰ ਸਰਕਾਰ ਦੀ ਬਹੁਤ ਕੋਝੀ ਚਾਲ ਹੈ, ਗਰੀਬਾਂ ਦਾ ਮੂੰਹ ਬੰਦ ਕਰਨ ਦੀ, ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਦੀ, ਚਾਹੇ ਉਹ ਐਜੂਕੇਸ਼ਨ ਰਾਹੀਂ ਖੋਹਣ, ਚਾਹੇ ਉਹ ਆ ਜਿਹੜਾ ਜੀ ਰਾਮ ਜੀ ਸਕੀਮ ਰਾਹੀਂ ਖੋਹਣ, ਨਰੇਗਾ ਨੂੰ ਬੰਦ ਕਰਕੇ ਖੋਹਣ। ਪੰਜਾਬ ਸਰਕਾਰ ਨੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ ਭਾਵ ਮਨਰੇਗਾ ਦਾ ਨਾਮ ਬਦਲਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਮੁੱਦੇ ਤੇ ਸੂਬਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਕੇਂਦਰ ਸਰਕਾਰ ਨੇ ਇਸ ਯੋਜਨਾ ਦਾ ਨਾਮ ਬਦਲ ਕੇ ਵਿਕਾਸ ਭਾਰਤ ਰੋਜ਼ਗਾਰ ਅਤੇ ਰੋਜ਼ੀ ਰੋਟੀ ਮਿਸ਼ਨ ਰੱਖ ਦਿੱਤਾ ਹੈ, ਜਿਸ ਦੀ ਗਰੀਬ ਵਿਰੋਧੀ ਵਜੋਂ ਆਲੋਚਨਾ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਮਨਰੇਗਾ ਐਕਟ ਵਿੱਚ ਸੋਧਾਂ ਨੂੰ ਰੱਦ ਕਰਨ ਦੀਆਂ ਮੰਗਾਂ ਕੀਤੀਆਂ ਗਈਆਂ। ਕੇਂਦਰ ਸਰਕਾਰ ਵਿਰੁੱਧ ਇੱਕ ਮਤਾ ਪੇਸ਼ ਕੀਤਾ ਗਿਆ, ਹਾਲਾਂਕਿ ਕੋਈ ਪ੍ਰਸ਼ਨ ਕਾਲ ਜਾਂ ਸਿਫਰ ਕਾਲ ਨਹੀਂ ਸੀ। ਇਹ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤੀ। ਇਸ ਮੌਕੇ ਸਦਨ ਵਿੱਚ ਹੰਗਾਮਾ ਵੀ ਹੋਇਆ। ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ਸਮੇਤ ਕਈ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ। ਸੋ ਇਹ ਸੈਂਟਰ ਸਰਕਾਰ ਦੀ ਬਹੁਤ ਕੋਝੀ ਚਾਲ ਹੈ, ਗਰੀਬਾਂ ਦਾ ਮੂੰਹ ਬੰਦ ਕਰਨ ਦੀ, ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਦੀ, ਚਾਹੇ ਉਹ ਐਜੂਕੇਸ਼ਨ ਰਾਹੀਂ ਖੋਹਣ, ਚਾਹੇ ਉਹ ਆ ਜਿਹੜਾ ਜੀ ਰਾਮ ਜੀ ਸਕੀਮ ਰਾਹੀਂ ਖੋਹਣ, ਨਰੇਗਾ ਨੂੰ ਬੰਦ ਕਰਕੇ ਖੋਹਣ। ਉਹ ਅਸ਼ਵਨੀ ਕੁਮਾਰ ਕਈ ਵਾਰੀ ਸੱਚ ਨਿਕਲ ਜਾਂਦਾ ਜੀ, ਬੰਦੇ ਦੇ ਮੂੰਹ 'ਚੋਂ ਸੱਚ ਨਿਕਲ ਜਾਂਦਾ। ਮੈਂ ਸੁਣ ਰਿਹਾ ਵੀ ਜਾਵੇ, ਜੋ ਵੀ ਮਾਧਿਅਮ ਹੋਵੇ ਸੰਚਾਰ ਦਾ, ਉਹਦੇ ਰਾਹੀਂ ਪਤਾ ਲੱਗ ਸਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿ ਇਹ ਜਿਹੜੀਆਂ ਸਰਦਾਰੀਆਂ ਮਿਲੀਆਂ, ਇਹ ਜਿਹੜੀਆਂ ਆਜ਼ਾਦੀਆਂ ਮਿਲੀਆਂ, ਇਹ ਬਹੁਤ ਮਹਿੰਗੇ ਭਾਅ ਮਿਲੀਆਂ। ਬੜੀਆਂ 7 ਸਾਲ ਤੋਂ ਲੈ ਕੇ ਉਮਰ ਦੀ ਹੱਦ ਨਹੀਂ ਕੋਈ ਕੁਰਬਾਨੀਆਂ ਦੀ, ਤੇ ਜ਼ੁਲਮਾਂ ਦੀ ਵੀ ਕੋਈ ਹੱਦ ਜ਼ਾਲਮ ਨੇ ਛੱਡੀ ਨਹੀਂ, पर अडोल रहना ते अपने असूलों ते रहना कि उसके पाँव में बहुत छाले हैं, उसके पाँव में बहुत छाले हैं, लगता है असूलों पे चला होगा। सूलों ते चलण नाल छाले घट पैंदे है जी, असूलों ते चलण नाल छाले ज़्यादा पैंदे। सो गुरु साहब ते उन्हां दा सारा परिवार असूलों ते चलदा सी, ताइयों फिर कंडियां दी छेजां बिछा के उन्होंने कौम नूं सेध दित्ती है। मैं आखिर दे विच सजदा करदा उन्हां दी कुर्बानियां नूं और सत्कार भेंट करदा। वाहिगुरू जी का खालसा, वाहिगुरू जी की फतेह। यूक्रेन के राष्ट्रपति वोलोदिमीर ज़ेलेंस्की ने अज कहा कि अमरीका ने तजवीज़ की शांति योजना तहत यूक्रेन नूं 15 साल लई सुरक्षा गारंटी की पेशकश की है, पर वो अपनी ही जमीन ते जबरी कब्जा करन दीआं रूस दीआं कोशिशां नूं रोकण लई 50 साल तक की अमरीकी वचनबद्धता नूं तरजीह देणगे। उन्होंने गल फ्लोरिडा रिजोर्ट विच बीते दिन अमरीकी राष्ट्रपति डोनाल्ड ट्रंप नाल होई मुलाकात तो बाद कही, जिस विच ट्रंप ने कहा सी कि यूक्रेन ते रूस शांति समझौते दे पहलां नालों किते वध करीब हन। ज़ेलेंस्की ने पत्रकारां नूं कहा कि असल सुरक्षा गारंटियां तो बिना ये जंग खत्म नहीं होवेगी। सुरक्षा गारंटी दे वेरवे जनतक नहीं कीते गए, पर ज़ेलेंस्की ने कहा कि इस विच शांति समझौते की निगरानी ते भाईवालां दी शमूलियत भी शामिल है। दूजे पासे क्रेमलिन के बुलारे दमित्री पेस्कोव ने अज कहा कि रूसी राष्ट्रपति व्लादिमीर पुतिन ते अमरीकी राष्ट्रपति डोनाल्ड ट्रंप नेड़े भविख विच गलबात कर सकते हैं, पर रूसी आगू वालों ज़ेलेंस्की नाल गलबात कीते जाण दा कोई संकेत नहीं है। इस तो पहला बीते दिन ज़ेलेंस्की की मेज़बानी करदिआं ट्रंप ने कहा कि यूक्रेन ते रूस शांति समझौते दे पहलां नालों किते वध करीब हैं। उन्हें यह भी स्वीकार किया कि वार्ता गुंझलदार है, इस दे नाकाम होने के खदशे तो इनकार नहीं किया जा सकता, इह जंग सालां तक लंबी हो सकती है। उन्होंने कहा कि पहला रूस के राष्ट्रपति व्लादिमीर पुतिन नाल उन्हां दी फोन ते 2.5 घंटे बहुत चंगी गलबात हुई। लगता है कि पुतिन शांति चाहुंदे हन, पर ज़ेलेंस्की दे वार्ता लई अमरीका रवाना होने दौरान रूस ने यूक्रेन ते मुड़ हमले किए। कई गुंझलदार मुद्दे हाले भी बाकी हैं, जिन्हां विच सवाल भी है कि रूस के कब्जे हेठले यूक्रेनी खित्तिआं दा की होवेगा ਅਤੇ यूक्रेन ਲਈ ਅਜਿਹਾ ਸੁਰੱਖਿਆ ਭਰੋਸਾ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਉਸ ਤੇ ਮੁੜ ਹਮਲਾ ਨਾ ਹੋਵੇ। ਇਸ ਗੱਲਬਾਤ ਮਗਰੋਂ ਦੋਵਾਂ ਆਗੂਆਂ ਨੇ ਯੂਰਪ ਦੇ ਕਈ ਆਗੂਆਂ ਨਾਲ ਫੋਨ ਤੇ ਗੱਲਬਾਤ ਕੀਤੀ,
ਜਿਨ੍ਹਾਂ ਵਿੱਚ ਯੂਰੋਪੀਅਨ ਯੂਨੀਅਨ ਦੀ ਪ੍ਰਧਾਨ ਉਰਸੂਲਾ ਵਾਨ ਡੇਰ ਲੇਨ ਦੇ ਨਾਲ-ਨਾਲ ਫਿਨਲੈਂਡ, ਜਰਮਨੀ, ਬਰਤਾਨੀਆ ਤੇ ਪੋਲੈਂਡ ਦੇ ਨੇਤਾ ਸ਼ਾਮਿਲ ਸਨ। ਜਲਸੰਕੀ ਨੇ ਕਿਹਾ ਕਿ ਟਰੰਪ ਜਨਵਰੀ ਵਿੱਚ ਯੂਰੋਪੀਅਨ ਆਗੂਆਂ ਦੀ ਇੱਕ ਹੋਰ ਮੀਟਿੰਗ ਦੀ ਮੇਜ਼ਬਾਨੀ ਲਈ ਸਹਿਮਤ ਹੋਏ ਹਨ, ਜੋ ਸੰਭਵ ਹੈ ਕਿ ਵਾਈਟ ਹਾਊਸ ਵਿੱਚ ਹੋਵੇਗੀ।